व्यास कपूरथले जाके राजा रजीत सिंह की फोटो होंगी सी, घोड़े से बैठा पत्थर का बनाया से ना बेहतरीन। तो उतों अगे जाके एक बेंच जाती सुल्तानपुर लोहिया ट्रेन जाती होंगी सी। उस जमाने से सारे बरादरियां कोई भी रल के ही फिरती सी, किसी ना ऊंच नीच कोई नहीं सी पिया, कौन आ मुसलमान आ सिख आ हिंदू आ कोई ना, रल के बैठे। घर देन कहना इंडिया चलीए अपने घर पिंड देख के ही असीं भी जाके कहांगे कि आ साडा घर सी अपना। पंजाबी लैब से जुड़े जिन्ने भी दोस्त साडे नाल सानूं देखदे ने, कोशिश करीदी है पार्टीशन स्टोरीज नूं कवर करन दी, जिथे जिथे वो बुजुर्ग वास्ते ने जिन्ना पार्टीशन वेखी वो पीड़ा, वो दर्द, वो तकलीफां, या पहलों की सांझां की गल करिए, पहलों दी सांझां वेखियां, फिर विछोड़े वेखे, वो सारी की सारी गलबात जी तुहाडे रूबरू करी। अज इस तरह के एक बुजुर्ग साडे नाल मौजूद ने, उन्हां नाल अज दी गलबात जिहड़ी आपां करांगे। असीं इस वेले गरंटियां वाला पिंड पीर महल उत्थे बैठे हैं ते बुजुर्ग साडे नाल ने। मैं अगे गल करना है भी बाबा जी अस्सलाम वालेकुम। मैं गल करना है भी लगदा नहीं भी तुसीं बुजुर्ग कहण नूं दिल नहीं करदा, चाचा जी कहण नूं मेरी गल थोड़े जिवें तुसीं है ना हुण। हाँ जी, इस तरह मैंने 50 साल हो गए वॉलीबॉल खेलना ते कबड्डी खिलाउंदे। हाँ जी, मैं एक्सरसाइज हुण भी करनी। अच्छा अच्छा, 84 साल उम्र हो गई मेरी। 84। हाँ जी। ना की ਤੁਹਾਡਾ? राणा ज़हूर अहमद खान। राणा ज़हूर अहमद ते वाला साहब ਦਾ बरकत अली। हाँ जी। कंधाला गुरु साडा जलंधरों 8 मील के फासले ते पिंड सी। ਕਿਹੜਾ ਪਿੰਡ? कंधाला गुरु। ਕੰਧਾਲਾ ਗੁਰੂ। हाँ जी। ਕੰਧਾਲਾ ਗੁਰੂ ਤੇ ਜੇ ਕੰਧਾਲਾ ਗੁਰੂ ਦੀ ਗੱਲ ਕਰਦੇ ਆ, ਉਹਦੇ ਸਰਾਊਂਡਿੰਗ ਆਸੇ-ਪਾਸੇ ਵਾਲੇ ਪਿੰਡਾਂ ਦਾ ਨਾਮ? ਪਿੰਡਾਂ ਦੇ ਨਾਂ ਤੇ ਇਦਾਂ ਸੀਗਾ ਵੀ ਉਹ ਤਕਰੀਬਨ ਲਾਗੇ ਪਿੰਡ ਗੜੀ ਹੁੰਦਾ, ਸ਼ਕਰਪੁਰ ਸੀ, ਉਹ ਸੀ ਇਸ ਤਰ੍ਹਾਂ। ਉਹ ਤਕਰੀਬਨ ਇਹ ਇੱਥੋਂ ਜਾਂਦੇ ਆਉਂਦੇ ਸੀ, ਪੜ੍ਹਦੇ ਸੀ ਇਸ ਪਿੰਡ ਦੇ ਵਿੱਚ। ਪਿੰਡ ਦੇ ਵਿੱਚ ਹੀ ਸਕੂਲ ਸੀ? ਨਹੀਂ, ਬਾਹਰ ਜਾਈਦਾ ਸੀ। ਕਿਹੜੇ ਪਿੰਡ? ਉਹ ਨਾਲ ਦਾ ਹੀ ਪਿੰਡ ਸੀਗਾ। ਅੱਛਾ ਅੱਛਾ, ਨਾਂ ਦਾ ਨਹੀਂ ਪਤਾ ਕਿਹੜਾ ਪਿੰਡ? ਨਹੀਂ, ਹੁਣ ਯਾਦ ਭੁੱਲ ਗਿਆ। ਬਾਕੀ ਆ ਰਿਆਸਤ ਕਪੂਰਥਲਾ ਦੇਖਿਆ ਮੈਂ। ਅੱਛਾ, ਉਹ ਫਿਰ ਰਿਸ਼ਤੇਦਾਰਾਂ ਦੇ ਗਏ ਸੀ ਤੇ ਰਿਆਸਤ ਕਪੂਰਥਲੇ ਜਾ ਕੇ ਰਾਜਾ ਰਣਜੀਤ ਸਿੰਘ ਦੀ ਫੋਟੋ ਹੁੰਦੀ ਸੀ, ਘੋੜੇ ਤੇ ਬੈਠਾ ਪੱਥਰ ਦਾ ਬਣਾਇਆ ਸੀ ਨਾ ਬਿਹਤਰੀਨ। ਉੱਥੋਂ ਅੱਗੇ ਜਾ ਕੇ ਇੱਕ ਬੇਂਚ ਜਾਂਦੀ ਸੁਲਤਾਨਪੁਰ ਲੋਹੀਆ ਟ੍ਰੇਨ ਜਾਂਦੀ ਹੁੰਦੀ ਸੀ। ਉਹ ਸਾਡੀ ਰਿਸ਼ਤੇਦਾਰੀ ਸੀ, ਉਹ ਤਾਂ ਉੱਥੋਂ ਲੰਘ ਕੇ ਗਏ ਸੀ। ਅੱਛਾ ਅੱਛਾ, ਤਾਂ ਜ਼ੇਨ 'ਚ ਹੈ? ਹਾਂ ਜੀ। ਅੱਛਾ, ਤੇ ਤੁਹਾਡੀ ਰਾਣਾ ਬਰਾਦਰੀ ਹੈ ਜੀ? ਤੇ ਸਾਰਾ ਪਿੰਡ ਹੀ ਰਾਣਿਆਂ ਦਾ ਇੱਥੇ? ਉੱਥੇ ਹਾਂ ਜੀ, ਰਾਣੇ ਜ਼ਿਆਦਾ ਸੀ। ਤੇ ਹੋਰ ਕੌਮਾਂ ਕਿਹੜੀਆਂ ਸੀ? ਹੋਰ ਕੌਮਾਂ ਰਲੇ ਮਿਲੇ ਸੀ ਨਾ, ਵੀ ਜਿੱਦਾਂ ਹੁਣ ਰਾਜਪੂਤ ਵੀ ਆ, ਰਾਈ ਵੀ ਥੋੜੇ ਜਿਹੇ, ਕੋ ਹੋਰ ਵੀ ਵਿੱਚ ਕਾਫੀ ਬੈਠੇ ਸੀ ਤੇ ਰਲ ਕੇ ਬੈਠੇ ਸਾਰੇ। ਹਿੰਦੂਆਂ ਦਾ, ਸਿੱਖਾਂ ਦਾ ਘਰ ਵੀ? ਹਾਂ ਜੀ, ਹੈਗੇ ਸਿੱਖਾਂ ਸਾਡੇ ਤੁਆਬੇ ਨਹੀਂ, ਇਦਾਂ ਭਰਾਵਾਂ ਤਰ੍ਹਾਂ ਸੀ। ਅੱਛਾ, ਕਿੰਨੇ ਘਰ ਸੀ ਉਹਨਾਂ ਦੇ? 15-16 ਉਹਨਾਂ ਦੇ ਘਰ ਸੀ। 15-16। ਨਾਂ ਕਿਸੇ ਦਾ ਯਾਦ ਹੈ? ਨਾ ਨਹੀਂ ਹੁਣ ਯਾਦ, ਮਗਰ ਉਹਨਾਂ ਦੇ ਜਾਣ ਆਉਣ ਇੱਕ ਦੂਸਰੇ ਦੀ ਚੀਜ਼ ਲੈਣ ਦੇਣ, ਸ਼ਾਦੀਆਂ 'ਚ ਵੀ ਸ਼ਾਮਲ ਹੁੰਦੇ ਸੀ। ਉਹ ਟਾਈਮ ਹੀ ਇਦਾਂ ਦਾ ਸੀ। ਤੇ ਇੱਧਰ ਕਿੱਥੇ ਆ ਕੇ ਬੈਠੇ ਸਾਰੇ ਤੁਹਾਡੀ ਬਰਾਦਰੀ? ਅਸੀਂ ਇੱਧਰ ਇਸ ਚੱਕ 31 699 ਬੇਟਾ 31 ਚ ਆ ਗਏ। 699? ਹਾਂ, 4 ਘਰ ਇੱਥੇ ਆ ਗਏ। ਕੋਈ ਗੁਜਰਾਂ ਵਾਲੇ ਬੈਠੇ, ਨਸ਼ਹਿਰਾ ਬਿਰਕਾ। ਨਸ਼ਹਿਰਾ ਬਿਰਕਾ, ਉਧਰ ਚਲੇ ਗਏ। ਕੋਈ ਹੋਰ ਪਾਸੇ ਚਲੇ ਗਏ, ਕੋਈ ਸਾਹੀਵਾਲ ਚਲੇ ਗਏ। ਇਸ ਤਰ੍ਹਾਂ ਖਿੱਲਰ ਗਏ। ਹਾਂ ਜੀ, ਉਹ ਖਿੱਲਰ ਕੇ ਫਿਰ ਇਦਾਂ ਹੀ ਆ ਵੀ ਰਕਬਾ ਜਿੱਥੇ ਜਿੱਥੇ ਬਣਿਆ ਤੇ ਇੱਥੇ ਆਰਜ਼ੀ ਲਾਟ ਹੋ ਗਈ, ਫਿਰ ਪੱਕੇ ਹੋ ਗਏ। ਹੁਣ ਜਿਹੜੀ ਕੋਠੀ 'ਚ ਅਸੀਂ ਬੈਠੇ ਹਾਂ ਉਹ ਕਰਮ ਸਿੰਘ ਸੀ, ਉਹਦਾ ਮਰੱਬਾ ਸੀ, ਉਹ ਸਾਨੂੰ ਪੈ ਗਿਆ। ਆ ਨਾਲ ਦੀ ਬਾਬਾ ਜਿਹੜਾ ਬੈਠਾ ਸੀ ਹਰੀ ਸਿੰਘ ਦੀ ਕੋਠੀ ਸੀ, ਇਹ ਲਾਲ ਸਿੰਘ ਦੀ ਸੀ। ਇਹ ਇਹਨਾਂ ਦੇ ਮੇਰਾ ਖਿਆਲ ਬਜ਼ੁਰਗ ਹੀ ਸੀਗੇ ਸਾਹਿਬਜ਼ਾਦੇ। ਇੱਥੇ ਮੈਨੂੰ ਸ਼ੱਕ ਆ ਵੀ ਉਹ ਜਾਣਦੇ ਸੀ ਉਹਨਾਂ ਦੇ ਬਜ਼ੁਰਗਾਂ ਦਾ ਸਾਹਿਬ। ਅੱਛਾ, ਮੈਨੂੰ ਇਹ ਦੱਸੋ ਵੀ ਉਹ ਯਾਦ ਤੇ ਹੋਣਾ ਫਿਰ ਸਾਰਾ 84 ਸਾਲ ਹੁਣ ਉਮਰ, ਮਤਲਬ ਵੀ 10 ਸਾਲ ਹੈਗੀ ਸੀ ਵੀ ਯਾਦ ਤੇ ਹੋਣਾ। ਕਿਵੇਂ ਆਇਆ ਇੱਧਰ ਨੂੰ? 10 ਸਾਲ ਤੋਂ ਜ਼ਿਆਦਾ ਸੀ। 13 ਸਾਲ ਦੀ। 13 ਸਾਲ। ਕਿਵੇਂ ਆਏ ਇੱਧਰ ਨੂੰ ਫਿਰ? ਰਸਤੇ 'ਚ ਕਿਵੇਂ ਕੀ ਮਾਹੌਲ ਸੀ? ਰਸਤੇ 'ਚ ਸਾਨੂੰ ਸਹੂਲਤ ਹੀ ਰਹੀ ਐਵੇਂ ਕਹੀਏ। ਅੱਛਾ ਜੀ। ਤਕਰੀਬਨ ਜਲੰਧਰ ਛਾਉਣੀ 15-20 ਦਿਨ ਰਹੇ। ਉਸ ਤੋਂ ਬਾਅਦ ਫਿਰ ਲਾਹੌਰ ਆ ਗਏ ਟ੍ਰੇਨ ਦੇ ਵਿੱਚ, ਇੰਨਾ ਕੁ ਮੈਨੂੰ ਯਾਦ। ਅੱਛਾ, ਤੇ ਕੈਂਪ ਕੁੰਪ ਕਿੱਥੇ ਲੱਗਾ? ਕੈਂਪ ਜਲੰਧਰ ਛਾਉਣੀ ਰਿਹਾ ਤੇ ਨੂਰਪੁਰ ਔਰ ਰਾਈਆਂ ਦਾ ਪਿੰਡ ਸੀ ਜਲੰਧਰੋਂ 8 ਮੀਲ 4 ਮੀਲ ਅੱਗੇ। ਅੱਛਾ ਜੀ। ਉੱਥੇ ਰਿਹਾ ਕੋਈ 15-20 ਦਿਨ। ਫਿਰ ਜਲੰਧਰ ਛਾਉਣੀ 'ਚ ਰਹੇ। ਛਾਉਣੀ 'ਚ ਮੁੜ ਕੇ ਫਿਰ ਉੱਥੋਂ ਐਲਾਨ ਹੋਣਾ ਵੀ ਚਲੋ ਵੀ ਜਿਹਨੇ ਲਾਹੌਰ ਜਾਣਾ। ਫਿਰ ਲਾਹੌਰ ਆਣ ਕੇ 15-20 ਦਿਨ ਰਹੇ। ਫਿਰ ਇੱਥੇ ਇਸ ਪਿੰਡ ਦਾ ਸਾਨੂੰ ਇੰਡੀਆ 'ਚ ਹੀ ਪਤਾ ਸੀ। ਅੱਛਾ, ਕਿਵੇਂ ਪਤਾ ਸੀ ਇਸ ਪਿੰਡ ਦਾ? ਇੱਥੇ ਨਾਲ ਹੀ ਐ ਨੂੰ ਕਰਕੇ ਨਾ ਤਕਰੀਬਨ
37 ਚੱਕ ਪੱਕੀਆਂ ਨਹਿਰਾਂ ਵਾਲਾ ਹਾਂਜੀ ਲੈਂਦੇ ਪਾਸੇ ਹਾਂਜੀ ਉੱਥੇ ਇੱਕ ਲੜਕੀ ਉਹ ਮੇਰੇ ਪਿੰਡੋਂ ਵਿਆਹੀ ਆਈ ਤੇ ਉਹਨਾਂ ਨੇ ਦੱਸਿਆ ਵੀ 31 ਚੱਕ ਉੱਥੇ 600 ਨੂੰ ਬੜਾ 31 ਹੈਗਾ ਉਹ ਸਾਰਾ ਗ੍ਰੈਜੂਏਟਾਂ ਦਾ ਤੇ ਉੱਥੇ ਕੋਠੀਆਂ ਬੜੀ ਆਲੀਸ਼ਾਨਾ ਜ਼ਮੀਨ ਬੜੀ ਭਾਰੀ ਅਸੀਂ ਇੱਥੇ ਫਿਰ ਆ ਵੀ ਸੁਣ ਕੇ ਆਏ ਸੁਣ ਕੇ ਆਏ ਅੱਛਾ ਪਹਿਲੋਂ ਦੇ ਵੀ ਸੁਣੇ ਇੱਥੇ ਵੀ ਕੀ ਹਾਲਾਤ ਹੋਏ ਇਸ ਪਿੰਡ ਦੇ ਵਿੱਚ ਹਾਲਾਤ ਠੀਕ ਹੀ ਸੀ ਇੱਥੇ ਨਹੀਂ ਇੱਥੇ ਤੇ ਆਂਦੇ ਵੀ ਕਤਲੋਗਰਦ ਬੜੀ ਹੋਈ ਸੀ ਤੁਹਾਡੇ ਆਉਣ ਨਹੀਂ ਇੱਥੇ ਲੋਕ ਦੱਸਦੇ ਆ ਮਗਰ ਨਹੀਂ ਉਹ ਪਹਿਲੇ ਜਿੰਨੇ ਸੀ ਨਾ ਗ੍ਰੈਜੂਏਟ ਆ ਪਰਲਾ ਪਾਸਾ ਸਾਰੇ ਦੂਸਰੇ ਮੁੰਡੇ ਜਿਹੜੇ 24 ਮੁੰਡੇ ਸੀ ਸਟੂਡੈਂਟ ਉਹਨਾਂ ਨੂੰ 2 ਮਰਬੇ ਮਿਲ ਗਏ ਮੁਸਲਮਾਨ ਜਿਹੜੇ ਸੀ ਉਹਨਾਂ ਨੂੰ ਮਿਲ ਗਏ ਦੂਸਰੇ ਜਿਹੜੇ ਸੀਗੇ ਸਿੱਖ ਬਰਾਦਰੀ ਹਿੰਦੂ ਬਰਾਦਰੀ ਉਹਨਾਂ ਨੂੰ ਮਿਲ ਗਏ ਸੀਗੇ ਮੁੰਡੇ ਸਾਰੇ ਗ੍ਰੈਜੂਏਟ ਸਾਰੇ ਹਾਂ 2 ਮਰਬੇ ਮਿਲ ਗਏ ਉਹ ਫਿਰ ਹੈਸ਼ ਨਹੀਂ ਸੀ ਇੱਥੇ ਕਰਦੇ ਰਹਿੰਦੇ ਨਹੀਂ ਸੀ ਰਹਿੰਦੇ ਬਾਹਰ ਹੀ ਸੀਗੇ ਤੇ ਜਿਹੜੇ ਉਹਨਾਂ ਦੇ ਕਾਰਕੁਨ ਸੀ ਜਾਂ ਨੌਕਰ ਰੱਖੇ ਸੀ ਉਹ ਜ਼ਿਮੀਂਦਾਰਾ ਕਰਦੇ ਸੀ ਉਹ 15 ਦਿਨ ਹੀ ਆਉਣਾ ਕਿਤੇ ਅੰਗਰੇਜ਼ ਦਾ ਜ਼ਮਾਨਾ ਸੀ ਉਸ ਜ਼ਮਾਨੇ ਅੱਛਾ ਉੱਥੇ ਪਿੱਛੇ ਕੀ ਨਾਮ ਦੱਸਿਆ ਤੁਸੀਂ ਆਪਣੇ ਪਿੰਡ ਦਾ ਕੰਧਾਲਾ ਗੁਰੂ ਜ਼ਿਲ੍ਹਾ ਜਲੰਧਰ ਉਹ ਯਾਦ ਆ ਉੱਥੋਂ ਦਾ ਹਾਂ ਉੱਥੋਂ ਦਾ ਤਾਂ ਬਿਲਕੁਲ ਪਿੰਡ ਕਿਸ ਤਰ੍ਹਾਂ ਦਾ ਹੈ ਪਿੰਡ ਉਸ ਜ਼ਮਾਨੇ ਵਿੱਚ ਪੱਕਾ ਕੋਠਾ ਤਾਂ ਹੁੰਦਾ ਹੀ ਨਹੀਂ ਸੀ ਕਿਸੇ ਜ਼ਮਾਨੇ ਦੀ ਗੱਲ ਆ ਬਾਅਦ ਚ ਲੋਕ ਤਰੱਕੀ ਕਰ ਗਏ ਨਹੀਂ ਕੋਈ ਖਾਸ ਉੱਥੇ ਵੀ 7 ਪਿੰਡ ਦੀ ਕੋਈ ਨਹਿਰ ਵਗਦੀ ਸੀ ਲਾਗੋਂ ਦੀ ਤੁਹਾਡਾ ਘਰ ਨਹੀਂ ਨਹਿਰ ਵੀ ਕੋਈ ਨਹੀਂ ਸੀ ਹੁੰਦੀ ਖੂਹਾਂ ਦੀ ਵਾਹੀ ਸੀ ਮਗਰ ਇਹ ਵੀ ਲੋਕ ਮੈਂ ਤਾਂ ਆਪਣੇ ਹਿਸਾਬ 'ਚ ਦੇਖਿਆ ਉਸ ਜ਼ਮਾਨੇ 'ਚ ਵੀ ਸਾਰੇ ਬਰਾਦਰੀਆਂ ਕੋਈ ਵੀ ਰਲ ਕੇ ਹੀ ਫਿਰਦੇ ਸੀ ਲੋਕ ਕਿਸੇ ਨਾਲ ਊਂਚ ਨੀਚ ਕੋਈ ਨਹੀਂ ਸੀ ਵੀ ਇਹ ਕੌਣ ਆ ਮੁਸਲਮਾਨ ਆ ਸਿੱਖ ਆ ਜਾਂ ਹਿੰਦੂ ਆ ਜਾਂ ਕੋਈ ਨਾ ਰਲ ਕੇ ਬੈਠੇ ਬਾਅਦ ਚ ਕੋਈ ਨਹੀਂ ਗਏ ਫਿਰ ਮੁੜ ਕੇ ਕੰਧਾਲਾ ਗੁਰੂ ਉਹ ਮਕਸਦ ਦੇ ਵਿੱਚ ਜਾ ਹੀ ਨਹੀਂ ਹੁੰਦਾ ਕੋਈ ਅੱਗੇ ਸੱਦੇ ਜਾਂ ਅੱਗੇ ਮਿਲਣ ਵਾਲਾ ਹੋਵੇ ਫੇਰ ਜਾ ਹੁੰਦਾ ਦਿਲ ਤਾਂ ਕਰਦਾ ਹੁੰਦਾ ਸੀ ਪਰ ਕਹਿਣਾ ਵੀ ਹੁਣ ਘਰਦਿਆਂ ਨੂੰ ਕਹਿਣਾ ਇੰਡੀਆ ਜਾ ਚੱਲੀਏ ਆਪਣੇ ਘਰ ਪਿੰਡ ਦੇਖ ਕੇ ਹੀ ਅਸੀਂ ਵੀ ਜਾ ਕੇ ਕਵਾਂਗੇ ਪਿਆ ਸਾਡਾ ਘਰ ਸੀ ਆ ਫਲਾਣਾ ਉਹ ਹਾਂ ਕੀ ਜਾਣਾ ਬਾਪ ਮੇਰਾ ਫੌਤ ਹੋ ਗਿਆ ਫਿਰ ਉਹ ਮੈਂ ਇਕੱਲਾ ਸੀ ਅੱਛਾ ਟਾਈਮ ਗੁਜ਼ਰਿਆ ਅੱਛਾ ਇਹ ਦੱਸੋ ਅੰਮ੍ਰਿਤਸਰ ਵੀ ਗਏ ਤੁਸੀਂ ਅੰਮ੍ਰਿਤਸਰ ਜਿਹੜਾ ਨਾ ਉਹ ਸਿਰਫ ਇੰਨਾ ਹੀ ਦੇਖਿਆ ਵੀ ਉੱਥੋਂ ਅੱਗੇ ਜਾ ਕੇ ਅਸੀਂ 2-4 ਮੀਲ ਦੇ ਅੱਗੇ ਪਿੰਡ ਜਾਣਾ ਸੀ ਕਿ ਰਿਸ਼ਤੇਦਾਰਾਂ ਦੇ ਤਦ ਦੇਖਿਆ ਅੱਛਾ ਬਹੁਤ ਸੋਹਣਾ ਸ਼ਹਿਰ ਉਸ ਜ਼ਮਾਨੇ ਸੀ ਦੂਰੋਂ ਵੇਖਿਆ ਜਲੰਧਰ ਵਿੱਚ ਦੀ ਤਕਰੀਬਨ ਉੱਥੋਂ ਲੰਘ ਕੇ ਨਾ ਅੱਗੇ ਬੈਂਕ ਕ੍ਰਾਸ ਕਰਕੇ ਜਾਈਦਾ ਅੱਛਾ ਇੱਧਰ ਜਦੋਂ ਆਏ ਜੀ ਇੱਥੇ ਇਸ ਪਿੰਡ ਦੇ ਵਿੱਚ ਹਾਂਜੀ ਉਧਰੋਂ ਕੋਈ ਆਪਣਾ ਮਾਲ ਮੂਲ ਲਿਆਂਦਾ ਮਾਲ ਡੰਗਰ ਖਾਲੀ ਕੁਛ ਵੀ ਨਹੀਂ ਲਿਆਂਦਾ ਕਿਵੇਂ ਇੱਧਰ ਆ ਕੇ ਕੀ ਸੈਟਅਪ ਲਾਇਆ ਇੱਥੇ ਆਣ ਕੇ ਤਾਂ ਫਿਰ ਆਪਣਾ ਹੀ ਆ ਕੋਈ 2 ਮਹੀਨੇ 4 ਮਹੀਨੇ ਬਾਅਦ ਸਬਬ ਬਣ ਗਿਆ ਉਧਰੋਂ ਜਿਸਲੇ ਦੇਖਿਆ ਵੀ ਇਹ ਮਹਾਜਰ ਹੋ ਕੇ ਆਏ ਕਿਸੇ ਨੂੰ ਮੱਝ ਦੇਤੀ ਕੋਈ ਮੰਜੇ ਦੇਤੇ ਏਦਾਂ ਦਾ ਟਾਈਮ ਸਹੀ ਮਗਰ ਉਧਰੋਂ ਕੋਈ ਨਹੀਂ ਲਿਆਂਦਾ ਹਾਂਜੀ ਰੋਟੀ ਟੁੱਕ ਦਾ ਆਟੇ ਉਟੇ ਦਾ ਕਿਵੇਂ ਇੱਥੇ ਸਰ ਗਿਆ ਜਿਸਲੇ ਆਉਂਦੇ ਹਰ ਬੰਦੇ ਜਿੱਦਾਂ ਹੁਣ ਇਹ ਸਰਦਾਰ ਸਾਹਿਬ ਆਏ ਆ ਤੇ ਅਸੀਂ ਕਹਿਣਾ ਵੀ ਚਲੋ ਯਾਰ ਬੱਚੇ ਇਹਨਾਂ ਨੂੰ ਪੁੱਛੋ ਕੋਈ ਚੀਜ਼ ਖਾਣੇ ਪੀਣੇ ਦੇ ਸਾਰ ਬੰਦਾ ਕਹਿ ਸਕਦਾ ਇੱਦਾਂ ਸਾਨੂੰ ਫਿਰ ਦੇਣ ਲੱਗ ਪਏ ਰਲ ਮਿਲ ਕੇ ਵਕਤ ਪਾ ਲਿਆ ਬਹੁਤ ਸੋਹਣਾ ਟਾਈਮ ਕੱਢਿਆ ਹਾਂ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਗੱਲਾਂ ਬਾਤਾਂ ਕੀਤੀਆਂ ਸਾਡੇ ਨਾਲ ਤੇ ਪਹਿਲਾਂ ਦੇ ਦੌਰ ਦੀ ਜੇ ਗੱਲ ਆਪਾਂ ਕਰਦੇ ਹਾਂ ਵਸੇਬ ਦੀ ਗੱਲ ਕਰਦੇ ਹਾਂ ਉਧਰ ਸਾਰੀਆਂ ਕੌਮਾਂ ਇਕੱਠੀਆਂ ਸੀ ਵਾਸਤੇ ਸਾਰੀਆਂ ਇਕੱਠੀਆਂ ਸੀ ਜਦੋਂ ਪਾਰਟੀਸ਼ਨ ਤੋਂ ਪਹਿਲਾਂ ਤੇ ਨਹੀਂ ਸੀ ਲੱਗਦਾ ਇਦਾਂ ਦਾ ਕੋਈ ਮਾਮਲਾ ਖਰਾਬ ਤਾਂ ਨਹੀਂ ਸੀ ਹੁੰਦੇ ਮਜ਼ਹਬੀ ਤੌਰ ਤੇ ਜਾਂ ਵੈਸੇ ਕੋਈ ਨਹੀਂ ਮਜ਼ਹਬੀ ਤੌਰ ਤੇ ਇੱਕ ਦੂਸਰੇ ਨਾਲ ਇਹ ਪਤਾ ਹੀ ਨਹੀਂ ਹੁੰਦਾ ਸੀ ਵੀ ਇਹ ਮੁਸਲਮਾਨ ਆ ਸਿੱਖ ਆ ਜਾਂ ਹਿੰਦੂ ਆ ਜਾਂ ਦੂਸਰਾ ਆ ਜਾਂ ਕੋਈ ਈਸਾਈ ਆ ਕਿਸੇ ਨਾਲ ਵੀ ਨਹੀਂ ਸੀ ਵੇਰਵਾ ਕਰਦਾ ਹੀ ਕੋਈ ਨਹੀਂ ਸੀ ਹਰ ਇੱਕ ਦੀ ਸ਼ਾਦੀਆਂ ਸ਼ਾਮਲ ਹੁੰਦੇ ਸੀ ਅੱਛਾ ਟਾਈਮ ਗੁਜ਼ਾਰਿਆ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਤੋ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਦੀ ਉਮਰ ਤੋਂ 12-13 ਸਾਲ ਸੀ ਕੰਧਾਲਾ ਗੁਰੂ ਤੋਂ ਜ਼ਿਲ੍ਹਾ ਜਲੰਧਰ ਤੋਂ ਤੇ ਸੋ ਇਸੇ ਤਰ੍ਹਾਂ ਦੇ ਕਹਾਣੀਆਂ ਪ੍ਰੋਗਰਾਮ ਸਟੋਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ ਕਿਵੇਂ ਉਦੋਂ ਉਜਾੜੇ ਪਏ ਕਿਵੇਂ ਲੋਕ ਵਸਦੇ ਸੀ ਉਦੋਂ ਪਹਿਲੋਂ ਦੇ ਹਾਲਾਤ ਕਿਵੇਂ ਸਨ ਹੁਣ ਹਾਲਾਤ ਕਿਵੇਂ ਫਿਰ ਇੱਥੇ ਆ ਕੇ ਕਿਸ ਤਰ੍ਹਾਂ ਸ਼ੁਰੂ ਕੀਤਾ ਪਹਿਲੋਂ ਦੀਆਂ ਸਾਂਝਾਂ ਦੀ ਗੱਲ ਕਰੀਦੀ ਹੈ ਤੇ ਬਾਅਦ ਚ ਪਏ ਵਿਛੋੜਿਆਂ ਦੀ ਗੱਲ ਵੀ ਕਰੀਦੀ ਹੈ ਕੋਸ਼ਿਸ਼ ਕਰਦੇ ਰਹੀਦਾ ਆਪਣੇ ਪ੍ਰੋਗਰਾਮ ਦੇ ਰਾਹੀਂ ਇਹਨਾਂ ਬਜ਼ੁਰਗਾਂ ਦੀਆਂ ਅਸਲ ਕਹਾਣੀਆਂ ਸਟੋਰੀਆਂ ਜਿਹੜੀਆਂ ਉਹ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਏ ਜਿਹੜੀ ਸਾਨੂੰ ਤਾਰੀਖ ਦੇ ਵਿੱਚ ਨਹੀਂ ਮਿਲਦੀਆਂ ਬਿਲਕੁਲ ਇਸੇ ਕੋਸ਼ਿਸ਼ ਇਸੇ ਉਮੀਦ ਦੇ ਨਾਲ ਅੱਗੇ ਵਧਦੇ ਹਾਂ ਮਿਲਦੇ ਹਾਂ ਫਿਰ ਰੱਬ ਰੱਖਾ